ਵੀਅਰਸ ਫੇਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1624 ਦੇ ਵਿੱਚ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸ਼ਹਿਰ ਦੀ ਨੀਂਹ ਰੱਖੀ, ਜਿਹਨੂੰ ਅਸੀਂ ਕੀਰਤਪੁਰ ਸਾਹਿਬ ਕਹਿੰਦੇ ਜੀ। 10ਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਰਹੇ, ਉਹਨਾਂ ਅਕਾਲ ਤਖਤ ਦੀ ਸਿਰਜਣਾ ਕੀਤੀ, 4 ਜੰਗਾਂ ਉਹਨਾਂ ਨੇ ਲੜੀਆਂ ਜੀ। ਔਰ ਚੌਥੀ ਲੜਾਈ ਤੋਂ ਬਾਅਦ, ਕਿਉਂਕਿ ਉਹਨਾਂ ਦੇ ਜਦੋਂ ਅਸੀਂ ਪ੍ਰਚਾਰ ਦੌਰੇ ਦੇਖਦੇ ਹਾਂ, ਉਹ ਮਾਝੇ ਦੇ ਵਿੱਚ ਵੀ, ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ ਵੀ ਵਿਚਰੇ, ਈਵਨ ਨਾਨਕ ਮਤਾ ਜਿੱਥੇ ਅੱਜ ਯੂਪੀ ਦੇ ਵਿੱਚ ਹੈ ਉੱਥੋਂ ਤੱਕ ਗਏ, ਕਸ਼ਮੀਰ ਵੀ ਗਏ ਜੀ। ਪਰ ਅਖੀਰ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ 17-18 ਸਾਲ ਕੀਰਤਪੁਰ ਸਾਹਿਬ ਜਿਹੜਾ ਉਹਨਾਂ ਨੇ ਸ਼ਹਿਰ ਵਸਾਇਆ, ਇਹ ਕਹਿਲੂਰ ਰਿਆਸਤ, ਔਰ ਇਹ ਕਹਿਲੂਰ ਉਹੀ ਜਿਹਨੂੰ ਅੱਜ ਬਿਲਾਸਪੁਰ ਕਹਿੰਦੇ ਨੇ। ਬਾਅਦ ਦੇ ਵਿੱਚ ਭਾਵੇਂ ਬਾਈਤਾਰ ਦੇ ਪਹਾੜੀ ਰਾਜਿਆਂ 'ਚ ਸਭ ਤੋਂ ਮੂਹਰੇ ਸੀ ਗੁਰੂ ਸਾਹਿਬ ਦਾ ਵਿਰੋਧ ਕਰਨ ਲਈ। ਪਰ ਜਿਹਨਾਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਾਇਆ ਸੀ, ਉਹਨਾਂ 'ਚੋਂ ਇੱਕ ਕਹਿਲੂਰ ਵਾਲਿਆਂ ਦਾ ਜਿਹੜਾ ਵਡੇਰਾ ਵੀ ਸੀ, ਔਰ ਉਸਦੀ ਰਾਣੀ ਸ਼ਾਇਦ ਚੰਪਾ ਨਾਂ ਸੀ, ਔਰ ਉਸ ਰਾਜੇ ਦੀ ਬੇਨਤੀ ਤੇ ਹੀ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਸਾਡੇ ਕੋਲ ਆ ਕੇ ਨਿਵਾਸ ਕਰਨ, ਸਾਡੀ ਰਿਆਸਤ ਦੇ ਨੇੜੇ ਰਹਿਣ। ਇਹ ਥਾਂ ਉਹਦੇ ਤੋਂ ਹੀ ਲੈ ਕੇ ਮੁੱਲ ਬਾਏ ਕਰਕੇ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਸਾਇਆ। 7ਵੇਂ ਪਾਤਸ਼ਾਹ ਵੀ ਇੱਥੇ ਹੀ ਰਹੇ, 8ਵੇਂ ਪਾਤਸ਼ਾਹ ਵੀ ਇੱਥੇ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਥੋੜ੍ਹਾ ਸਮਾਂ ਉਹਨਾਂ ਕੀਰਤਪੁਰ ਪਹਿਲਾਂ ਉਹ ਆਏ, ਲੇਕਿਨ ਫਿਰ ਉਹਨਾਂ ਨੇ ਜਿਹੜਾ ਜਿਸ ਨੂੰ ਚੱਕ ਨਾਨਕੀ ਕਰਕੇ ਉਹਨਾਂ ਦੀ ਆਪਣੀ ਮਾਤਾ ਦੇ ਨਾਂ ਤੇ ਸ਼ਹਿਰ ਵਸਾਇਆ, ਜਿਹੜਾ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਬਣਿਆ। ਸੋ 1624 'ਚ ਅੱਜ ਦੇ ਦਿਨ ਕੀਰਤਪੁਰ ਦੀ ਨੀਂਹ ਰੱਖੀ ਗਈ। 1921 ਦੇ ਵਿੱਚ ਅੰਗਰੇਜ਼ਾਂ ਨੇ, ਕਿਉਂਕਿ ਜਿਹੜੀ ਅੱਜ ਸਾਰਾ ਹੀ ਹਿੰਦੁਸਤਾਨ ਦੀ ਇਹ ਪਾਰਲੀਮੈਂਟ ਹੋਏ, ਰਾਸ਼ਟਰਪਤੀ ਭਵਨ, ਜਿੰਨਾ ਇਹ ਸਾਰਾ ਹੈ, ਇਹ ਸਿੱਖਾਂ ਦੇ ਗੁਰਦੁਆਰਿਆਂ ਦੀ ਜ਼ਮੀਨ ਤੇ ਬਣਿਆ ਹੋਇਆ। ਇਸ ਪਿੰਡ ਦਾ ਨਾਂ ਰਾਏ ਸੀਨਾ ਪਿੰਡ ਸੀ, ਵਣਜਾਰਿਆਂ ਦਾ ਪਿੰਡ ਸੀ, ਔਰ ਇਸ ਥਾਂ ਦੇ ਉੱਤੇ ਹੀ ਇਹ ਕੁਛ ਮਹਾਰਾਜਾ ਨਾਭਾ ਨੇ, ਕੁਛ ਦੂਜਿਆਂ ਨੇ ਜਿਹੜੀ ਹੈ ਗੁਰਦੁਆਰਿਆਂ ਦੇ ਨਾਂ ਕਾਫੀ ਜ਼ਮੀਨ ਲਾਈ ਹੋਈ ਸੀ। ਗੁਰਦੁਆਰਾ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ। ਔਰ ਜਦੋਂ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਇੱਥੇ ਅਸੀਂ ਨਵੀਂ ਦਿੱਲੀ ਬਣਾਉਣੀ ਹੈ ਰਾਜਧਾਨੀ, ਸੋ ਇਹ ਇਹਨਾਂ ਨੇ ਫੋਰਸੀਬਲੀ ਐਕਵਾਇਰ ਕੀਤੀ ਜ਼ਮੀਨ। ਔਰ ਜਦੋਂ ਪਾਰਲੀਮੈਂਟ ਹਾਊਸ ਜਿਹੜਾ ਬਣ ਰਿਹਾ ਸੀ, ਜਿਹਨੂੰ ਅੱਜ ਪਾਰਲੀਮੈਂਟ ਹਾਊਸ ਹੈ, ਜਾਂ ਉਸ ਵੇਲੇ ਜਿਹੜਾ ਰਾਸ਼ਟਰਪਤੀ ਭਵਨ ਹੈ, ਵਾਇਸਰਾਏ ਦਾ ਘਰ ਬਣ ਰਿਹਾ ਸੀ, ਤੇ ਫਿਰ ਜਿਹੜੀ ਉਹਨੂੰ ਕੰਧ ਜਾਂਦੀ ਸੀ, ਉਹਨੂੰ ਸੜਕ ਜਿਹੜੀ ਉਹਦੇ ਕੋਠੀ ਤੱਕ ਲਿਜਾਣਾ ਚਾਹੁੰਦੇ ਸੀ, ਉਹਦੇ ਵਿੱਚ ਗੁਰਦੁਆਰਾ ਰਕਾਬਗੰਜ ਦੀ ਕੰਧ ਆਉਂਦੀ ਸੀ, ਔਰ ਇਹਨਾਂ ਨੇ ਉਹ ਕੰਧ ਢਾਹ ਦਿੱਤੀ। ਸਿੱਖਾਂ ਦੇ ਵਿੱਚ ਇਹ 1911-12 ਦੀ ਗੱਲ ਹੈ। ਸਿੱਖਾਂ 'ਚ ਬੜਾ ਪ੍ਰੋਟੈਸਟ ਹੋਇਆ ਇਸ ਦੇ ਉੱਤੇ, ਪਰ ਨਾਲ ਹੀ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ 1914 'ਚ। ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਬਾਅਦ 'ਚ ਕਰਾਂਗੇ। 1920 'ਚ ਫਿਰ ਭੁੱਲ ਭੱਲ ਗਏ, 21 ਜਦੋਂ ਲੜਾਈ ਖਤਮ ਹੋਈ 19 'ਚ, ਔਰ ਫਿਰ ਮਹਾਰਾਜਾ ਨਾਭਾ ਨੇ ਵਿਚੋਲਗੀ ਕਰਕੇ, ਰਿਪੁਦਮਨ ਸਿੰਘ ਨਾਭਾ ਨੇ ਸਰਕਾਰੀ ਖਰਚੇ ਦੇ ਉੱਤੇ ਉਹ ਕੰਧ ਬਣਵਾ ਦਿੱਤੀ ਸੀ। ਲੇਕਿਨ ਇਸ ਸਿੱਖਾਂ 'ਚ ਰੋਸ ਸੀ, ਈਵਨ ਮੋਰਚਾ ਲਾਉਣ ਤੱਕ ਗੱਲ ਚਲੀ ਗਈ ਸੀ। ਸੋ 1921 'ਚ ਇਹ ਕੰਧ ਦੀ ਦੁਬਾਰਾ ਉਸਾਰੀ ਹੋਈ। 1923 ਦੇ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਜਿਹੜੇ ਸਿੱਖ ਕੈਦੀ ਫੜੇ ਸੀ, ਜਿਹਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਸੀ, ਫਿਰ ਗ੍ਰਿਫਤਾਰ ਕੀਤਾ ਜਾਂਦਾ ਸੀ, ਦੂਰ ਦੁਰਾਡੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਸੀ, ਉਹਨਾਂ ਨੂੰ ਰਿਹਾ ਕਰਨ ਦੀ ਪ੍ਰੋਸੈਸ ਸ਼ੁਰੂ ਹੋਈ। 1984 ਦੇ ਵਿੱਚ ਫਿਰੋਜ਼ਪੁਰ ਦੇ ਵਿੱਚ CRPF ਨੇ ਅੰਧਾਧੁੰਦ ਗੋਲੀ ਚਲਾ ਕੇ 8 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1662 ਦੇ ਵਿੱਚ ਕਨੈਟੀਕਟ ਜਿਹੜੀ ਹੈ ਅੱਜ ਦੇ ਦਿਨ ਬ੍ਰਿਟਿਸ਼ ਕਾਲੋਨੀ ਦੇ ਤੌਰ ਤੇ ਉਹਨੂੰ ਮਾਨਤਾ ਮਿਲੀ, ਚਾਰਟਰ ਹੋਈ। 1799 ਦੇ ਵਿੱਚ ਪ੍ਰੈਜ਼ੀਡੈਂਟ ਵਾਸ਼ਿੰਗਟਨ ਜਿਹੜਾ ਹੈ, ਉਸ ਨੇ ਨਿਊਯਾਰਕ ਦੇ ਵਿੱਚ ਹੀ ਆਪਣਾ ਫਰੈਂਕਲਿਨ ਹਾਊਸ, ਇੱਥੇ ਉਹਨੇ ਆਪਣੀ ਰਿਹਾਇਸ਼ ਰੱਖੀ। 1851 ਦੇ ਵਿੱਚ ਪਹਿਲੀ ਵਾਰ ਕੈਨੇਡਾ ਨੇ ਡਾਕ ਟਿਕਟਾਂ ਜਾਰੀ ਕੀਤੀਆਂ। 1851 ਦੇ ਵਿੱਚ ਮਾਸਕੋ ਚੋਂ, ਰਸ਼ੀਆ ਚੋਂ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ, ਐਕਸਪੈਲ ਕੀਤਾ ਗਿਆ। 1949 ਚ ਚਾਈਨਾ ਦੀ ਰੈੱਡ ਆਰਮੀ ਨੇ ਨੈਨਕਿੰਗ ਸ਼ਹਿਰ, ਜਿਹੜਾ ਕਿ ਚਿਆਂਗ ਕਾਈ ਸ਼ੇਕ ਦੀਆਂ ਫੋਰਸਿਸ ਦੇ ਕਬਜ਼ੇ 'ਚ ਸੀ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ। 1956 ਚ US ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਬੱਸਾਂ ਦੇ ਵਿੱਚ ਕਾਲਿਆਂ ਨੂੰ ਜਿਹੜਾ ਨਾਲ ਬਹਿਣ ਦਾ ਹੱਕ ਹੋਏਗਾ, ਨਹੀਂ ਤਾਂ ਉਦੋਂ ਤੱਕ ਬੱਸਾਂ ਦੇ ਵਿੱਚ ਸੀਟਾਂ ਲੱਗੀਆਂ ਹੁੰਦੀਆਂ ਸੀ ਕਿ ਵੀ ਫਾਰ ਕਲਰਡ ਪੀਪਲ, ਉੱਥੇ ਉਹ ਗੋਰਿਆਂ ਵਾਲੀਆਂ ਸੀਟਾਂ ਤਾਂ ਨਹੀਂ ਸੀ ਬਹਿ ਸਕਦੇ, ਤੇ ਜਿਹੜੀ ਕਾਲਾ ਵੀ ਬੈਠਦਾ ਸੀ, ਜੇ ਕੋਈ ਗੋਰਾ ਆ ਗਿਆ ਤਾਂ ਉਹਨੂੰ ਖੜਾ ਹੋਣਾ ਪੈਂਦਾ ਸੀ। ਔਰ ਜਿਹੜੀ ਸਿਵਲ ਲਿਬਰਟੀ ਮੂਵਮੈਂਟ ਇੱਥੇ ਸ਼ੁਰੂਆਤ ਹੋਈ, ਉਹਦੀ ਬਿਗਨਿੰਗ ਹੀ ਰੋਜ਼ਾ ਪਾਰਕ ਨਾਂ ਦੀ ਇੱਕ ਲੇਡੀ ਸੀ, ਮੈਨੂੰ ਉਹਨੂੰ ਮਿਲਣ ਦਾ ਵੀ ਮੌਕਾ ਮਿਲਿਆ, ਹੁਣ ਤਾਂ ਉਹਨਾਂ ਦੀ ਕੁਝ ਸਾਲ ਪਹਿਲਾਂ ਮੌਤ ਹੋਈ ਹੈ। ਉਹ ਉਸ ਸੀਟ ਤੇ ਬੈਠੀ ਸੀ, ਗੋਰਾ ਆ ਗਿਆ ਤਾਂ ਉਹਨੇ ਇਨਕਾਰ ਕਰਤਾ, ਉਹਨੇ ਕਿਹਾ ਮੈਂ ਨਹੀਂ ਉੱਠਣਾ ਹੈ। ਇੱਥੋਂ ਸਟ੍ਰਾਈਕਾਂ ਸ਼ੁਰੂ ਹੋ ਗਈਆਂ। ਦੂਜਾ 1956 ਚ ਸੁਪਰੀਮ ਕੋਰਟ ਦਾ ਫੈਸਲਾ ਸੀ ਕਿ ਨੋ ਸੈਗਰੀਗੇਸ਼ਨ ਔਨ ਦਾ ਬੱਸਿਸ।
1962 ਦੇ ਵਿੱਚ ਪਹਿਲੀ US ਸੈਟੇਲਾਈਟ ਜਿਹੜੀ ਹੈ ਮੂਨ ਦੇ ਲਈ ਚੰਦਰਮਾ ਤੇ ਜਾਣ ਲਈ ਲਾਂਚ ਹੋਈ। ਔਰ 1972 ਚ ਇੰਨੀ ਪ੍ਰੋਗਰੈਸ 10 ਸਾਲਾਂ ਚ ਅਮਰੀਕਾ ਨੇ ਕੀਤੀ ਕਿ ਅਪੋਲੋ 16 ਜਿਹੜਾ ਹੈ ਉਹਦੇ ਐਸਟਰੋਨੌਟਸ ਨੇ ਜਾ ਕੇ ਮੂਨ ਦੇ ਸਰਫੇਸ ਦੇ ਉੱਤੇ ਵੀ ਜਿਹੜੀ ਹੈ ਉਹ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ। 1984 ਦੇ ਵਿੱਚ ਪਹਿਲੀ ਵਾਰ ਜਿਹੜੀ ਏਡਜ਼ ਬਿਮਾਰੀ ਹੈ ਉਸ ਦੀ ਵਾਇਰਸ ਜਿਹਨੂੰ ਐਕਵਾਇਰਡ ਇਮਿਊਨ ਡੈਫੀਸ਼ੀਐਂਸੀ ਸਿੰਡਰੋਮ ਕਹਿੰਦੇ ਨੇ ਉਸ ਦਾ ਪਤਾ ਲੱਗਾ। 1988 ਦੇ ਵਿੱਚ ਪਹਿਲੀ ਵਾਰ ਜਿਹੜੀਆਂ ਜਹਾਜ਼ਾਂ ਦੇ ਵਿੱਚ ਡੋਮੈਸਟਿਕ ਫਲਾਈਟ ਸੀ ਉਹਦੇ ਵਿੱਚ ਸਮੋਕਿੰਗ ਦੇ ਉੱਤੇ ਪਾਬੰਦੀ ਲੱਗੀ ਕਿ ਤੁਸੀਂ ਡੋਮੈਸਟਿਕ ਫਲਾਈਟ ਸਮੋਕ ਨਹੀਂ ਕਰ ਸਕਦੇ। 1993 ਦੇ ਵਿੱਚ ਐਰੀਟੇਰੀਆ ਜਿਹੜਾ ਕਿ ਬਹੁਤ ਛੋਟਾ ਜਿਹਾ ਹਿੱਸਾ ਇਥੋਪੀਆ ਦਾ ਹਿੱਸਾ ਸੀ ਉਹਦੇ ਚ ਰਾਏਸ਼ੁਮਾਰੀ ਹੋਈ ਕਿ ਤੁਸੀਂ ਨਾਲ ਰਹਿਣਾ ਇਥੋਪੀਆ ਦੇ ਕਿ ਅੱਡ ਹੋਣਾ। ਸੋ ਐਰੀਟੇਰੀਆ ਨੇ ਅੱਡ ਹੋਣ ਦਾ ਫੈਸਲਾ ਕੀਤਾ। ਸੋ ਇਹ ਮੈਂ ਇਸ ਲਈ ਇਸ ਕਿਸਮ ਦੀ ਖਬਰ ਨੂੰ ਵੀ ਡਿਸਕਸ ਕਰਦਾ ਕਿ ਅੱਜ ਸਾਡੇ ਚੋਂ ਬਹੁਤਿਆਂ ਨੂੰ ਲੱਗਦਾ ਜੀ ਖਾਲਿਸਤਾਨ ਕਿਵੇਂ ਬਣ ਸਕਦਾ ਹੈ। ਐਰੀਟੇਰੀਆ ਨੇ ਪਲੇਬਿਸਾਈਟ ਕਰਕੇ ਉਹ ਦੇਸ਼ ਅੱਡ ਹੋਇਆ ਇਥੋਪੀਆ ਤੋਂ, ਛੋਟਾ ਜਿਹਾ ਹਿੱਸਾ ਹੈ। ਸਾਊਥ ਸੁਡਾਨ ਅੱਡ ਹੋਇਆ ਹੈ, ਕੋਸੋਵੋ ਅੱਡ ਹੋਇਆ ਹੈ। ਉਸ ਤੋਂ ਪਹਿਲਾਂ ਕਿੰਨੀਆਂ ਉਦਾਹਰਨਾਂ ਨੇ, ਕਿੰਨੇ ਦੇਸ਼ ਜਿਹੜੇ ਨੇ ਉਹ ਪਲੇਬਿਸਾਈਟ ਤੇ ਬੇਸਡ ਬਣੇ ਨੇ। ਈਸਟ ਤੈਮੂਰ ਇੰਡੋਨੇਸ਼ੀਆ ਚ ਅੱਡ ਹੋਇਆ ਤੇ ਜੇ ਐਰੀਟੇਰੀਆ 1993 ਚ ਅੱਡ ਹੋ ਸਕਦਾ, ਖਾਲਿਸਤਾਨ 2014 ਚ ਕਿਉਂ ਨਹੀਂ ਅੱਡ ਹੋ ਸਕਦਾ, ਕਸ਼ਮੀਰ ਕਿਉਂ ਨਹੀਂ ਅੱਡ ਹੋ ਸਕਦਾ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਕਸ਼ਮੀਰੀ ਆਜ਼ਾਦੀ ਦੇ ਮੁੱਦਈ ਆਗੂ ਸਈਦ ਗਿਲਾਨੀ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਨੇ ਕਸ਼ਮੀਰ ਇਸ਼ੂ ਨੂੰ ਹੱਲ ਕਰਨ ਸੰਬੰਧੀ ਮੁਲਾਕਾਤ ਕਰਨ ਲਈ ਇਸ ਤੇ ਆਪਣੇ ਨੁਮਾਇੰਦੇ ਭੇਜੇ ਹਨ। ਇਸ ਬਾਰੇ ਡਾਕਟਰ ਸਾਹਿਬ ਤੁਹਾਡੀ ਕੀ ਟਿੱਪਣੀ ਹੈ? ਦੇਖੋ ਇਹ ਬੜੀ ਦਿਲਚਸਪ ਖਬਰ ਹੈ। ਹਾਲਾਂਕਿ ਇਸ ਨੂੰ ਬੀਜੇਪੀ ਨੇ ਵੀ ਡਿਨਾਈ ਕੀਤਾ ਹੈ, ਦੂਸਰਿਆਂ ਨੇ ਵੀ ਕੀਤਾ ਹੈ, ਪਰ ਇਹ ਖਬਰ ਠੀਕ ਹੈ। ਪਹਿਲੀ ਗੱਲ ਤੇ ਸੈਯਦ ਅਲੀ ਸ਼ਾਹ ਗਿਲਾਨੀ ਬਹੁਤ ਸੱਚਿਆਰਾ, ਸੱਚਾ ਸੁੱਚਾ ਬਜ਼ੁਰਗ ਆਗੂ ਹੈ। ਉਹਨੂੰ ਇਸ ਕਿਸਮ ਦੇ ਸ਼ੋਸ਼ੇ ਜਿਵੇਂ ਬਹੁਤ ਵਾਰੀ ਲੋਕ ਬਿਆਨ ਲਵਾਉਣ ਲਈ ਕਰਦੇ ਨੇ ਉਹਦੀ ਆਦਤ ਨਹੀਂ ਹੈ। ਔਰ ਜਦੋਂ ਜਿਵੇਂ ਇੱਕ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਸਰਕਮਸਟੈਂਸ਼ੀਅਲ ਐਵੀਡੈਂਸ ਦੇਖਦੇ ਹੋ ਵੀ ਕੀ ਹੈ। ਹੁਣ ਇੱਕ ਖਬਰ ਕੱਲ ਹੀ ਮੀਡੀਆ ਦੇ ਵਿੱਚ ਸੀ ਕਿ ਬਿਸਮਿਲ੍ਲਾ ਖਾਨ ਬਹੁਤ ਜ਼ਬਰਦਸਤ ਸ਼ਹਿਨਾਈ ਵਾਦਕ ਰਿਹਾ। ਅਸੀਂ ਵੀ ਬਚਪਨ 'ਚ ਜਦੋਂ ਰੇਡੀਓ ਔਨ ਹੁੰਦਾ ਸੀ, ਉਹ ਟੀਵੀ ਦਾ ਜ਼ਮਾਨਾ ਨਹੀਂ ਸੀ, ਤੇ ਜਿਹੜਾ ਸਵੇਰ ਦੀ ਸ਼ੁਰੂਆਤ ਹੈ ਉਹ ਬਿਸਮਿਲ੍ਲਾ ਖਾਨ ਦੇ ਸ਼ਹਿਨਾਈ ਵਾਦਨ ਨਾਲ ਹੁੰਦੀ ਸੀ। ਉਹ ਦੁਨੀਆ ਦੇ ਵਿੱਚ ਮਾਸਟਰ ਹੈ, ਇਸ ਦਾ ਹੁਣ ਉਹਦੀ ਡੈਥ ਹੋ ਚੁੱਕੀ ਹੈ। ਉਹ ਬਨਾਰਸ ਦਾ ਰਹਿਣ ਵਾਲਾ ਹੈ। ਹੁਣ ਉਸ ਦੇ ਪੋਤੇ ਨੇ ਜਿਹੜਾ ਹੈ ਇਹ ਦੱਸਿਆ ਹੈ ਕਿ ਕਿਵੇਂ ਬਨਾਰਸ ਦੇ ਜਿਹੜਾ ਮੁਖੀ ਹੈ, ਜਿਹਨੂੰ ਉਹਨਾਂ ਨੇ ਮੇਅਰ ਹੀ ਲਿਖਿਆ, ਜਿਸ ਨੂੰ ਤੁਸੀਂ ਮਿਊਨਿਸਪਲ ਪ੍ਰੈਜ਼ੀਡੈਂਟ ਕਹੋਗੇ, ਉਹਨੇ ਉਹਨੂੰ ਸੱਦਾ ਭੇਜਿਆ ਕਿ ਜੀ ਫਲਾਂ ਦਿਨ ਤੁਸੀਂ ਆਓ, ਅਸੀਂ ਤੁਹਾਨੂੰ ਮਿਲਣਾ ਚਾਹੁੰਦੇ। ਉਹ ਜਦੋਂ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਇਸ ਲਈ ਜ਼ਹਿਮਤ ਦਿੱਤੀ ਹੈ ਕਿ ਤੁਸੀਂ ਜਿਹੜਾ ਹੈ ਉਹ ਜਦੋਂ ਕਾਗਜ਼ ਪੱਤਰ ਦਾਖਲ ਕਰਨੇ ਨੇ ਨਰਿੰਦਰ ਮੋਦੀ ਨੇ ਬਨਾਰਸ ਦੇ ਵਿੱਚ, ਤੇ ਤੁਸੀਂ ਉਹਨਾਂ ਦੇ ਨਾਲ ਜਾਓ। ਉਹਨੇ ਕਿਹਾ ਜੀ ਵੀ ਉਹਨੇ ਪਹਿਲਾਂ ਤਾਂ ਉਹਨੇ ਕਿਹਾ ਕਿ ਜੀ ਅਸੀਂ ਸਮਝਿਆ ਵੀ ਸਾਨੂੰ ਸੱਦਿਆ, ਸ਼ਾਇਦ ਕੋਈ ਪ੍ਰੋਗਰਾਮ ਤੇ ਸਾਨੂੰ ਸੱਦਣਾ ਹੋਣਾ, ਕਿਉਂਕਿ ਉਹ ਵੀ ਅੱਗੋਂ ਮਿਊਜ਼ਿਕ ਦੇ ਵਿੱਚ ਕਰਦੇ ਪ੍ਰੋਗਰਾਮ ਕਰਦੇ ਨੇ, ਸ਼ੋਅ ਕਰਦੇ ਨੇ। ਕਹਿੰਦੇ ਜੀ ਅਸੀਂ ਬੜਾ ਸਾਨੂੰ ਝਟਕਾ ਲੱਗਾ, ਅਸੀਂ 24 ਘੰਟੇ ਦਾ ਟਾਈਮ ਲਿਆ। ਫਿਰ ਅਸੀਂ ਅਗਲੇ ਦਿਨ ਜਾ ਕੇ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਸਾਡੇ ਦਾਦਾ ਨੇ ਇਹ ਕਿਹਾ ਸੀ ਕਿ ਵੀ ਮੈਂ ਕਲਾਕਾਰ ਹਾਂ, ਸ਼ਹਿਨਾਈ ਵਾਦਕ, ਕਦੇ ਮੇਰਾ ਨਾਂ ਸਿਆਸਤ ਦੇ ਵਿੱਚ ਨਾ ਲਿਆਣਾ, ਇਸ ਲਈ ਮੈਂ ਜਿਹੜਾ ਹੈ ਇਸ ਤੋਂ ਅਸਮਰਥ ਹੈ। ਅਸੀਂ ਸਿਰਫ ਜਿਹੜਾ ਆਰਟ ਸਾਡਾ ਫੀਲਡ ਹੈ ਉਹਦੇ ਵਿੱਚ ਅਸੀਂ ਰਵਾਂਗੇ। ਹੁਣ ਕਾਰਨ ਬਨਾਰਸ ਦੇ ਵਿੱਚ ਲਗਭਗ 40% ਮੁਸਲਮਾਨਾਂ ਦੀ ਆਬਾਦੀ ਹੈ। ਬਿਸਮਿਲ੍ਲਾ ਖਾਨ ਬਹੁਤ ਵੱਡਾ ਨਾਂ ਹੈ। ਸੋ ਹੁਣ ਇਹ ਪ੍ਰਭਾਵ ਇਹ ਦੇਣਾ ਚਾਹੁੰਦੇ ਸੀ ਕਿ ਦੇਖੋ ਬਿਸਮਿਲ੍ਲਾ ਖਾਨ ਦਾ ਪੋਤਾ ਵੀ ਜਿਹੜਾ ਸਾਡੇ ਨਾਲ ਲੱਗਿਆ। ਔਰ ਹੁਣ ਇਹ ਖਬਰ ਦੱਸਣ ਤੋਂ ਬਾਅਦ ਮੈਂ ਜਦੋਂ ਇਹ ਪਹਿਲਾ ਖਬਰ ਬੇਸ਼ੱਕ 2 ਦਿਨ ਪੁਰਾਣੀ ਹੈ, ਗਿਲਾਨੀ ਨੇ ਕਿਹਾ ਕਿ ਜੀ 2 ਨੁਮਾਇੰਦੇ ਉਹਨਾਂ ਦੇ ਆਏ, ਸਾਡੇ ਜਮਾਤ ਦੇ ਬੰਦਿਆਂ ਨੂੰ ਮਿਲੇ ਔਰ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਗੱਲਬਾਤ ਲਈ ਤਿਆਰ ਹਾਂ, ਇਸ ਮਸਲੇ ਨੂੰ ਅਸੀਂ ਹੱਲ ਕਰਨਾ ਚਾਹੁੰਦੇ। ਹੁਣ ਇੱਕ ਪਾਸੇ ਤਾਂ ਬੀਜੇਪੀ ਉਹ ਪਾਰਟੀ ਹੈ ਜਿਹਦਾ ਇਲੈਕਸ਼ਨ ਮੈਨੀਫੈਸਟੋ 'ਚ ਕਹਿ ਰਹੇ ਨੇ ਕਿ ਜੀ ਅਸੀਂ ਸਿਵਲ ਕੋਡ ਲਿਆਵਾਂਗੇ, ਮੁਸਲਿਮ ਪਰਸਨ ਲਾ ਖਤਮ ਕਰ ਦਿਆਂਗੇ। ਔਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਉਹਨਾਂ ਦਾ ਮੈਨੀਫੈਸਟੋ ਕਹਿੰਦਾ ਵੀ ਧਾਰਾ 370 ਜਿਹਦੇ ਥੱਲੇ ਜੰਮੂ ਕਸ਼ਮੀਰ ਨੂੰ ਇੱਕ ਸਪੈਸ਼ਲ ਸਟੇਟਸ ਹਾਸਲ ਹੈ ਕਨਸਟੀਟਿਊਸ਼ਨ, ਉੱਥੇ ਕੋਈ ਗੈਰ ਕਸ਼ਮੀਰੀ ਜ਼ਮੀਨ ਨਹੀਂ ਖਰੀਦ ਸਕਦਾ। ਨਹੀਂ ਜੇ ਇਹ ਨਾ ਹੁੰਦਾ ਆਰਟੀਕਲ 370 ਤਾਂ ਹੁਣ ਤੱਕ ਜੰਮੂ ਕਸ਼ਮੀਰ ਨੂੰ ਹਿੰਦੂ ਮੈਜੋਰਟੀ ਬਣਾਇਆ ਹੋਣਾ, ਜਿਵੇਂ ਪੰਜਾਬ 'ਚ ਲਿਆ ਕੇ ਭਈਏ ਵਸਾ ਕੇ ਔਰ ਭਈਏ ਵਾੜ ਕੇ ਸਿੱਖਾਂ ਦੀ ਮੈਜੋਰਟੀ ਘਟਾਈ ਜਾ ਰਹੀ ਹੈ, ਇਸੇ ਤਰ੍ਹਾਂ ਕਸ਼ਮੀਰ 'ਚ ਕੀਤਾ ਹੁੰਦਾ। ਹੁਣ ਮੈਨੀਫੈਸਟੋ ਇਹਨਾਂ ਦਾ ਕਹਿੰਦਾ ਵੀ ਅਸੀਂ ਤਾਂ 370 ਧਾਰਾ ਹੀ ਖਤਮ ਕਰਾਂਗੇ ਤਾਂ ਕਿ ਕੋਈ ਵੀ ਜਾ ਕੇ ਉੱਥੇ ਰਹਿ ਸਕੇ। ਤੇ ਇੱਧਰ ਉਹ ਨੁਮਾਇੰਦੇ ਭੇਜ ਰਹੇ ਨੇ ਉਹਨਾਂ ਦੇ ਨਾਲ ਕਿ ਵੀ ਤਾਂ ਕਿ ਇਹਨਾਂ ਨੂੰ ਠੰਡਾ ਰੱਖੋ। ਸੋ ਇਹ ਜਿਹੜੀ ਉਹਨਾਂ ਦੀ ਨੀਤੀ ਹੈ 4 ਚਫੇਰੇ ਇਸ ਕਿਸਮ ਦਾ, ਔਰ ਖਬਰਾਂ ਵੀ ਇਸ ਕਿਸਮ ਦੀਆਂ ਲਵਾ ਰਹੇ ਨੇ। ਪਿੱਛੇ ਜੇ ਮਹਾਰਾਸ਼ਟਰ ਦੇ ਹਵਾਲੇ ਨਾਲ ਖਬਰ ਲੱਗੀ ਹੈ ਕਿ ਜੀ 2-3 ਪਿੰਡ ਨੇ ਮੁਸਲਮਾਨਾਂ ਦੇ,
ਉਹਨਾਂ ਨੇ ਕਿਹਾ ਜੀ ਅਸੀਂ ਹੁਣ ਤਾਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ, ਹੁਣ ਅਸੀਂ ਜਿਹੜਾ ਬੀਜੇਪੀ ਨੂੰ ਵੋਟ ਪਾਵਾਂਗੇ। ਹੁਣ ਇੱਕ ਪਾਸੇ ਇਹਨਾਂ ਦੇ ਲੀਡਰ ਕਹਿ ਰਹੇ ਨੇ ਜੀ ਅਸੀਂ ਕੱਢ ਦਿਆਂਗੇ, ਤੁਹਾਨੂੰ ਦੱਸਾਂਗੇ ਤੁਹਾਡੇ ਨਾਲ ਅਸੀਂ ਕੀ ਕਰਨਾ ਹੈ ਜੀ। ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਨੇ ਜੀ ਇਹਨਾਂ ਤੋਂ ਵੋਟਾਂ ਦਾ ਹੱਕ ਖੋਹ ਲਓ ਤੇ ਇਹਨਾਂ ਨੂੰ ਮੁਸਲਮਾਨ ਵੋਟਾਂ ਪਾਣਗੇ। ਪਰ ਇਹ ਪ੍ਰੋਪੇਗੈਂਡਾ ਇਸ ਕਿਸਮ ਦਾ ਹੈ, ਔਰ ਅਸੀਂ ਸਮਝਦੇ ਹਾਂ ਵੀ ਸੈਯਦ ਅਲੀ ਸ਼ਾਹ ਗਿਲਾਨੀ ਨੇ ਘੱਟੋ ਘੱਟ, ਆਪ ਤਾਂ ਉਹ ਵਿਕਣ ਵਾਲਾ ਨਹੀਂ ਹੈ, ਨਾ ਹੀ ਉਹਨੇ ਵਿਕਣਾ ਸੀ, ਪਰ ਇਹ ਆਫਰ ਜਿਹੜੀ ਇਹਨਾਂ ਨੂੰ ਹੈ ਦੂਜੀਆਂ ਜਿਹੜੀਆਂ ਧਿਰਾਂ ਨੇ ਕਸ਼ਮੀਰੀ ਆਜ਼ਾਦੀ ਦੀਆਂ ਉਹਨਾਂ ਨੂੰ ਵੀ ਦਿੱਤੀਆਂ ਹੋਣਗੀਆਂ। ਹੋ ਸਕਦਾ ਹੈ ਕਿਤੇ ਨਾ ਕਿਤੇ ਕਈ ਵਾਰ ਤਾਕਤ ਦੀ ਭੁੱਖ ਵੀ ਆ ਜਾਂਦੀ ਹੈ, ਕਿਸੇ ਨੇ ਕੋਈ ਇਹ ਸੋਚਿਆ ਵੀ ਹੋਏ ਵੀ ਸੌਦੇਬਾਜ਼ੀ ਕਰ ਲਈ, ਪਰ ਇਹਨੇ ਸੈਯਦ ਅਲੀ ਸ਼ਾਹ ਗਿਲਾਨੀ ਨੇ ਇਹ ਇਨਕਸ਼ਾਫ ਕਰਕੇ ਘੱਟੋ ਘੱਟ ਬਿੱਲੀ ਜਿਹਨੂੰ ਕਹਿੰਦੇ ਨੇ ਵੀ ਥੈਲੇ ਚੋਂ ਬਾਹਰ ਕੱਢ ਦਿੱਤੀ ਹੈ। ਹੁਣ ਹੋਰ ਕੋਈ ਗੱਲਬਾਤ ਇਹਨਾਂ ਨਾਲ ਨਹੀਂ ਕਰ ਸਕਦਾ। ਸੋ ਇਹ ਇਹਨਾਂ ਦੀ ਤੁਸੀਂ ਨੀਤੀ ਦੇਖੋ ਕਿ ਇਹ ਮੁਸਲਮਾਨਾਂ ਨੂੰ ਇੱਕ ਪਾਸੇ ਧਮਕੀਆਂ ਦੇ ਕੇ, ਡਰਾ ਕੇ, ਇੰਟੀਮੀਡੇਸ਼ਨ, ਦੂਜੇ ਪਾਸੇ ਜਿਹਨੂੰ ਕਹਿੰਦੇ ਨੇ ਕੈਰਟ ਐਂਡ ਸਟਿਕ ਪਾਲਿਸੀ। ਇੱਕ ਪਾਸੇ ਉਹਨਾਂ ਨੇ ਡੰਡਾ ਫੜਿਆ ਹੋਇਆ ਕਿ ਅਸੀਂ ਤੁਹਾਡਾ 48 ਘੰਟੇ 'ਚ ਘਰ ਖਾਲੀ ਕਰ ਦਿਓ, ਤੁਹਾਨੂੰ ਕੱਢ ਦਿਆਂਗੇ, ਪਾਕਿਸਤਾਨ ਭੇਜ ਦਿਆਂਗੇ, ਤੇ ਕੈਰਟ ਕਹਿੰਦੇ ਨੇ ਗਾਜਰ ਨੂੰ, ਨਾਲ ਗਾਜਰਾਂ ਦਾ ਗਜਰੇਲਾ ਬਣਾ ਕੇ ਦੇ ਰਹੇ ਨੇ ਜੀ, ਕੋਈ ਨਹੀਂ ਇਹ ਖਾਓ ਤੇ ਫਿਰ ਸਾਡੇ ਗੁਣ ਗਾਓ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਕਿ ਕਾਸ਼ ਇਸ ਕਿਸਮ ਦੇ ਇਮਾਨਦਾਰ ਲੀਡਰ, ਸਾਨੂੰ ਵੀ ਇਹ ਬਾਦਲ ਵਰਗਾ ਜਮੂਰਾ ਟੱਕਰਿਆ ਹੋਇਆ, ਵਿਕੇ ਹੋਏ ਗੱਦਾਰਾਂ ਦਾ ਟੱਬਰ ਸਾਰਾ, ਕਾਸ਼ ਸਾਡੇ ਕੋਲ ਵੀ ਕੋਈ ਗਿਲਾਨੀ ਵਰਗਾ ਬੰਦਾ ਹੁੰਦਾ ਜਿਹੜਾ ਇਹਨਾਂ ਦੇ ਇਹ ਸਾਰੇ ਫਰਾਡ ਨੂੰ ਜਿਹੜਾ ਉਹ ਬੇਨਕਾਬ ਕਰਦਾ ਹਰ ਕਦਮ ਦੇ ਉੱਤੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 47 ਨੂੰ ਚੁਣੇ ਜੀ, ਔਰ ਜਿਵੇਂ ਬ੍ਰਜ ਭਾਸ਼ਾ ਦੇ ਵਿੱਚ ਇਹ ਉਹਨਾਂ ਦੀ ਲਿਖਤ ਹੈ, ਔਰ ਹਮੇਸ਼ਾ ਹੀ ਜਿੰਨੀ ਵਿਜ਼ਡਮ, ਜਿੰਨੀ ਡੈਪਥ ਭਾਈ ਗੁਰਦਾਸ ਜੀ ਦੀ ਹੁੰਦੀ ਹੈ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਮੈਂ ਤਾਂ ਆਸ਼ ਕਰਨ ਤੋਂ ਬਿਨਾਂ ਹੋਰ ਕੋਈ ਸ਼ਬਦ ਨਹੀਂ ਹੁੰਦੇ ਕਿ ਕਿਵੇਂ ਉਹਨਾਂ ਨੇ ਪੋਇਟਰੀ ਦੀ ਖੂਬਸੂਰਤੀ ਕਾਇਮ ਰੱਖੀ ਹੈ ਜੀ, ਕਿਵੇਂ ਗੁਰਮਤ ਗੁਰਸਿੱਖੀ ਦਾ ਉਹਨਾਂ ਦਾ ਫੇਥ ਕਿੰਨਾ ਅਡੋਲ ਹੈ, ਅਟਲ ਹੈ ਜੀ, ਔਰ ਕਿਵੇਂ ਫਿਰ ਉਹਨਾਂ ਨੇ ਜਿਹੜੀ ਦੁਨਿਆਵੀ ਵਿਜ਼ਡਮ ਹੈ ਉਹਦੇ 'ਚ ਵਰਤੇ ਜਾਣ ਵਾਲੇ ਅਲੰਕਾਰ ਨੇ ਕਿਵੇਂ ਉਹ ਇਸਤੇਮਾਲ ਕੀਤੇ ਨੇ ਆਪਣੀ ਗੱਲ ਕਹਿਣ ਲਈ। ਸੋ ਭਾਈ ਸਾਹਿਬ ਕਹਿੰਦੇ ਨੇ, ਚਰਨ ਸ਼ਰਨ ਮਨ ਬਚ ਕ੍ਰਮ ਹੋਏ ਇਕੱਤਰ, ਗਮਿਤਾ ਤ੍ਰਿਕਾਲ ਤ੍ਰਿਭਵਨ ਸੁਧ ਪਾਈ ਹੈ, ਸਹਿਜ ਸਮਾਦ ਸਾਧ ਅਗਮ ਅਗਾਧ ਕਥਾ, ਅੰਤਰ ਦਿਸੰਤਰ ਨਿਰੰਤਰ ਜਤਾਈ ਹੈ, ਖੰਡ ਬ੍ਰਹਮੰਡ ਪਿੰਡ ਪ੍ਰਾਣ ਪ੍ਰਾਣ ਪਤ ਗਤ, ਗੁਰ ਸਿੱਖ ਸੰਧ ਮਿਲੇ ਸੋਹੰਗ ਲਿਵ ਲਾਈ ਹੈ, ਦਰਪਨ ਦਰਸ ਔ ਜੰਤਰ ਧਨ ਜੰਤਰੀ ਬਿਦ, ਓਤ ਪੋਤ ਸੂਤ ਏਕੈ ਦੁਬਿਧਾ ਮਿਟਾਈ ਹੈ ਜੀ। ਚਰਨ ਸ਼ਰਨ ਮਨ ਬਚ ਕ੍ਰਮ ਹੋਏ ਇਕੱਤਰ, ਕਿ ਜਿਹੜਾ ਗੁਰਸਿੱਖ ਮਨ ਬਚਨ ਕਰਮ ਕਰਕੇ, ਥਾਟ ਕਰਕੇ, ਮੂੰਹ ਕਰਕੇ ਔਰ ਆਪਣੀ ਐਕਸ਼ਨ ਕਰਕੇ ਇੱਕ ਹੋ ਜਾਂਦਾ ਹੈ। ਚਰਨ ਸ਼ਰਨ ਗੁਰੂ ਦੇ ਚਰਨਾਂ ਦੀ ਸ਼ਰਨ ਚ ਆ ਜਾਂਦਾ ਹੈ, ਗੁਰੂ ਦੀ ਗੱਲ ਤੇ ਅਮੰਨਾ ਕਰਦਾ ਹੈ, ਗੁਰੂ ਦੇ ਉੱਤੇ ਫੇਥ ਸਿੱਧਕ ਲੈ ਆਉਂਦਾ ਹੈ ਜੀ। ਚਰਨ ਸ਼ਰਨ ਮਨ ਬਚ ਕ੍ਰਮ ਹੋਏ ਇਕੱਤਰ, ਗਮਿਤਾ ਤ੍ਰਿਕਾਲ, ਉਹਨੂੰ ਤਿੰਨਾਂ ਲੋਕਾਂ ਦੀ ਜਿਹੜੀ ਜਾਣਨ ਦੀ ਸਮਰੱਥਾ ਉਹਦੇ ਚ ਆ ਜਾਂਦੀ ਹੈ, ਉਹ ਤ੍ਰਿਕਾਲ ਦਰਸ਼ੀ ਹੋ ਜਾਂਦਾ ਹੈ। ਤਿੰਨ ਲੋਕ ਉਹਨੂੰ ਨਜ਼ਰ ਆਉਂਦੇ ਨੇ, ਜਿਵੇਂ ਭਗਤ ਕਬੀਰ ਜੀ ਨੇ ਇੱਕ ਥਾਂ ਫਰਮਾਇਆ ਕਿ ਇਸ ਮਨ ਲਓ ਜੋ ਉਨਮਨ ਰਹੇ ਤੋ तीन ਲੋਕ ਕੀ ਬਾतें ਕਹੇ, ਕਿ ਜਿਹਦਾ ਮਨ ਉਹ ਉਲਟਾ ਦੇ, ਉਨਮਨ ਕਰ ਦੇ, ਦੁਨੀਆ ਨਾਲੋਂ ਟੁੱਟ ਕੇ ਰੱਬ ਦੇ ਨਾਲ ਜੁੜ ਜਾਏ, ਫਿਰ ਉਹ ਤਿੰਨਾਂ ਲੋਕਾਂ ਦੀ ਗੱਲ ਉਸ ਨੂੰ ਪਤਾ ਹੁੰਦੀ ਹੈ, ਉਹਨੂੰ ਅਸੀਂ ਤ੍ਰਿਕਾਲਦਰਸ਼ੀ ਕਹਿੰਦੇ। ਤੇ ਭਾਈ ਸਾਹਿਬ ਕਹਿੰਦੇ ਨੇ, ਗਮਿਤਾ ਤ੍ਰਿਕਾਲ, ਨੌਲੇਜ ਆਫ ਟਾਈਮ ਐਂਡ 3 ਵਰਲਡ, ਤ੍ਰਿਭਵਨ ਸੁਧ ਪਾਈ ਹੈ, ਤਿੰਨਾਂ ਲੋਕਾਂ ਦੀ ਉਸ ਨੂੰ ਸਮਝ ਆ ਜਾਂਦੀ ਹੈ। ਸਹਿਜ ਸਮਾਦ ਸਾਧ ਅਗਮ ਅਗਾਧ ਕਥਾ, ਜਿਹੜੇ ਸਿੱਖ ਦੀ ਸਹਿਜ ਸਮਾਧੀ ਹੈ, ਰੱਬ ਦੇ ਵਿੱਚ ਚੱਤੇ ਪੈਰ ਉਸ ਦੀ ਸੁੱਤ ਜੁੜੀ ਹੋਈ ਹੈ, ਉਸ ਦੀ ਕਥਾ ਜਾਂ ਉਸ ਦੇ ਜੀਵਨ ਬਾਰੇ ਕੁਛ ਨਹੀਂ ਜਿਹੜਾ ਕਹਿਣਾ ਹੈ, ਉਹਦੇ ਲਈ ਵੀ ਸ਼ਬਦ ਥੋੜੇ ਨੇ। ਅਗਮ ਅਗਾਧ ਕਥਾ, ਉਸ ਦਾ ਅਗਮ ਹੈ, ਉਸ ਨਿਰੰਕਾਰ ਦੇ ਨਾਲ ਉਹ ਜੁੜਿਆ ਹੋਇਆ। ਅੰਤਰ ਦਿਸੰਤਰ ਨਿਰੰਤਰ ਜਤਾਈ ਹੈ, ਉਹ ਉਹਦੇ ਅੰਦਰ ਉਹ ਸਮਰੱਥਾ ਆ ਜਾਂਦੀ ਹੈ ਕਿ ਉਹ ਇਨ ਐਵਰੀ ਨੁੱਕ ਐਂਡ ਕਾਰਨਰ, ਦਿਸੰਤਰ ਅਸੀਂ ਕਹਿੰਦੇ 10 ਦਿਸ਼ਾਵਾਂ ਦੇ ਵਿੱਚ, 4 ਚਫੇਰੇ ਬਾਰੇ ਉਸ ਨੂੰ ਗਿਆਨ ਹੁੰਦਾ ਹੈ, ਉਸ ਨੂੰ ਸਮਝ ਹੁੰਦੀ ਹੈ ਕਿ 4 ਚਫੇਰੇ 'ਚ ਕੀ ਹੋ ਰਿਹਾ। ਅੰਤਰ ਦਿਸੰਤਰ, ਅੰਤਰਜਾਮੀ ਵੀ ਉਹ ਹੁੰਦਾ ਹੈ, ਉਹਨੂੰ ਅੰਦਰ ਵੀ ਨਜ਼ਰ ਆ ਰਿਹਾ ਹੁੰਦਾ ਹੈ। ਖੰਡ ਬ੍ਰਹਮੰਡ ਪਿੰਡ ਪ੍ਰਾਨ ਪ੍ਰਾਨ ਪਤ ਗਤ, ਤੇ ਨਿਰੰਕਾਰ ਦੇ ਬਣਾਏ ਹੋਏ ਜਿੰਨੇ ਖੰਡ ਬ੍ਰਹਮੰਡ ਨੇ, ਸਾਰੀ ਕਾਇਨਾਤ ਹੈ, ਉਸ ਦੇ ਬਾਰੇ ਉਹ ਪੂਰਾ ਜਾਗਰੂਕ ਹੁੰਦਾ ਹੈ।
ਗੁਰਸਿੱਖ ਸੰਧ ਮਿਲੇ ਸੋਹੰਗ ਲਿਵ ਲਾਈ ਹੈ। ਗੁਰਸਿੱਖ ਨਿਰੰਕਾਰ ਦੇ ਨਾਲ ਜੁੜਿਆ ਹੁੰਦਾ ਹੈ ਔਰ ਹਮੇਸ਼ਾ ਉਸ ਦੀ ਸੋਹੰਗ ਕਿ ਉਹੀ ਹੈ। ਇੱਕ ਹੈ ਅਹੰਗ, ਮੈਂ ਹੀ ਹਾਂ, ਹਾਂ ਜਿਹੜਾ ਉਹ ਹਉਮੈ ਦਾ ਹੈ, ਸੋਹੰਗ ਉਹੀ ਹੈ, ਜਤ ਦੇਖਾਂ ਤਤ ਤੂੰ, ਤੂੰ ਤੂੰ ਤੂੰ। ਸੋ ਇਹ ਨਿਰੰਕਾਰ ਸੋਹੰਗ ਦੇ ਨਾਲ ਉਹ ਹਮੇਸ਼ਾ ਜੁੜਿਆ ਹੁੰਦਾ ਤੇ ਅਖੀਰ ਚ ਕਹਿੰਦੇ ਨੇ ਦਰਪਨ ਦਰਸ, ਕਿ ਜਿਸ ਤਰ੍ਹਾਂ ਸ਼ੀਸ਼ਾ ਤੇ ਸ਼ੀਸ਼ੇ ਦਾ ਇਮੇਜ ਉਹਦੇ ਵਿੱਚ ਫਰਕ ਨਹੀਂ ਹੁੰਦਾ। ਤੁਸੀਂ ਸ਼ੀਸ਼ੇ 'ਚ ਦੇਖਦੇ ਹੋ, ਤੁਹਾਨੂੰ ਆਪਣੀ ਸ਼ਕਲ ਹੀ ਨਜ਼ਰ ਆ ਰਹੀ ਹੁੰਦੀ ਹੈ, ਦੋਨਾਂ 'ਚ ਤਾਂ ਕੋਈ ਡਿਫਰੈਂਸ ਨਹੀਂ ਹੈ। ਸ਼ੀਸ਼ੇ 'ਚ ਤੁਸੀਂ ਹੋ, ਤੁਹਾਡੇ 'ਚ ਸ਼ੀਸ਼ਾ ਹੈ, ਤੁਸੀਂ ਪਾਸੇ ਹੋ ਜਾਂਦੇ ਹੋ, ਤੁਸੀਂ ਸ਼ੀਸ਼ੇ 'ਚ ਨਹੀਂ ਹੁੰਦੇ। ਸੋ ਦਰਸ਼ਨ ਦਰਸ ਔ ਜੰਤਰ ਧਨ ਜੰਤਰੀ ਵਿਦ। ਜੰਤਰ ਹੁਣ ਜਿਹੜਾ ਮਿਊਜ਼ਿਕ ਹੈ ਔਰ ਮਿਊਜ਼ੀਕਲ ਇੰਸਟਰੂਮੈਂਟ ਹੈ, ਸਾਜ਼ ਹੈ ਔਰ ਉਹਦੇ ਚੋਂ ਨਿਕਲਣ ਵਾਲਾ ਮਿਊਜ਼ਿਕ ਉਹ ਇੱਕੋ ਹੀ ਹੈ, ਕਿਉਂਕਿ ਮਿਊਜ਼ਿਕ ਵੱਜਦਾ ਹੈ ਤੇ ਉਸ ਚੋਂ ਸਾਜ਼ ਚੋਂ ਆਵਾਜ਼ ਨਿਕਲਦੀ ਹੈ। ਜੰਤਰੀ ਵਿਦ ਓਤ ਪੋਤ ਸੂਤ ਇੱਕ ਹੈ। ਜਿਵੇਂ ਸੂਤ ਹੈ, ਇੱਕ ਤਾਣਾ ਹੈ, ਇੱਕ ਬਾਣਾ ਹੈ, ਇੱਕ ਪਾਸਾ ਇੱਕ ਇੱਧਰ ਨੂੰ ਹੈ, ਇੱਕ ਪਾਸੇ ਇੱਧਰ ਨੂੰ ਹੈ, ਤੇ ਉਹਦੇ 'ਚ ਵੀ ਕੋਈ ਫਰਕ ਨਹੀਂ ਹੁੰਦਾ। ਅਲਟੀਮੇਟਲੀ ਉਸ ਸੂਤ ਨੇ ਕੱਪੜਾ ਬੁਣਨਾ ਹੁੰਦਾ ਹੈ। ਓਤ ਪੋਤ ਸੂਤ ਇੱਕ ਹੈ, ਦੁਬਿਧਾ ਮਿਟਾਈ ਹੈ। ਕਿ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਇਮੇਜ, ਸਾਜ਼ ਦੇ ਵਿੱਚ ਸੁਰ ਔਰ ਤਾਣਾ ਔਰ ਬਾਣਾ, ਇਹ ਦੋਵੇਂ ਹੀ ਇੱਕੋ ਹੀ ਨੇ ਅਲਟੀਮੇਟਲੀ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਗੁਰੂ ਦੇ ਵਿੱਚ ਵਿਸ਼ਵਾਸ ਰੱਖ ਕੇ ਦੁਬਿਧਾ ਮਿਟਾਈ ਹੈ, ਉਸ ਚੋਂ ਡਿਊਲਿਜ਼ਮ ਨਿਕਲ ਜਾਂਦਾ ਹੈ। ਉਹ ਕਿਸੇ ਦੁਬਿਧਾ ਦਾ ਸ਼ਿਕਾਰ ਨਹੀਂ ਹੁੰਦਾ, ਉਹ ਕਿਸੇ ਸ਼ੱਕ ਸ਼ੁਬੇ ਦਾ ਸ਼ਿਕਾਰ ਨਹੀਂ ਹੁੰਦਾ। ਉਸ ਦਾ ਫੇਥ ਜਿਹੜਾ ਵਿਸ਼ਵਾਸ ਹੈ ਉਹ ਅਟਲ ਹੁੰਦਾ ਹੈ, ਅਡਿੱਗ ਹੁੰਦਾ ਹੈ, ਤੇ ਫਿਰ ਤਿੰਨੋਂ ਕਾਲ ਉਹਨੂੰ ਨਜ਼ਰ ਆਉਂਦੇ ਨੇ। ਉਹ ਤ੍ਰਿਦਰਸ਼ੀ ਹੁੰਦਾ ਹੈ, ਤ੍ਰਿਭਵਨ ਨਜ਼ਰ ਆਉਂਦੇ ਨੇ, ਔਰ ਉਹ ਹਮੇਸ਼ਾ ਹੀ ਗੁਰੂ ਦੇ ਚਰਨਾਂ 'ਚ ਉਹਨੇ ਲਿਵ ਲਾਈ ਹੁੰਦੀ ਹੈ ਔਰ ਮਨ ਬਚਨ ਕਰਮ ਕਰਕੇ ਉਹ ਗੁਰੂ ਨੂੰ ਸਮਰਪਿਤ ਹੁੰਦਾ ਹੈ। ਸੋ ਇਹ ਭਾਈ ਗੁਰਦਾਸ ਜੀ ਦਾ ਅੱਜ ਦੇ ਲਈ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।